ਵੀਅਰਸ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ ਹੈ। ਇਹਨਾਂ ਨੇ ਇੱਕ ਵੀਡੀਓ ਕਲਿੱਪ ਭੇਜੀ ਹੈ ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਸਿੰਘ ਪੁਲਿਸ ਵੱਲੋਂ ਰੋਕੇ ਜਾਣ ਅਤੇ ਕਾਗਜ਼ ਪੱਤਰ ਮੰਗਣ ਵਿਖਾਉਣ ਲਈ ਕਹਿਣ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਂਦੇ ਹਨ ਅਤੇ ਕਹਿੰਦੇ ਹਨ, ਕਾਦੇ ਕਾਗਜ਼? ਅਸੀਂ ਖਾਲਿਸਤਾਨ ਚੋਂ ਆਏ ਹਾਂ, ਸਾਡਾ ਪੰਜਾਬ ਸਰਕਾਰ ਨਾਲ ਕੋਈ ਲਿੰਕ ਨਹੀਂ, ਤੁਸੀਂ ਅੰਗਰੇਜ਼ਾਂ ਦੇ ਨੌਕਰ ਹੋ। ਪੁਲਿਸ ਉਹਨਾਂ ਨੂੰ ਮੋਟਰਸਾਈਕਲ ਸਮੇਤ ਟਰੱਕ ਤੇ ਚਾੜ ਕੇ ਲਿਜਾਂਦੀ ਵਿਖਾਈ ਗਈ ਹੈ। ਵੀਰ ਕੁਲਦੀਪ ਸਿੰਘ ਲਿਖਦੇ ਹਨ, ਡਾਕਟਰ ਸਾਹਿਬ ਆਹ ਦੇਖੋ, ਇੱਕ ਵਾਰ ਫੇਰ ਆ ਗਏ ਨੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ। ਹਿੰਦੁਸਤਾਨ ਹੁਕੂਮਤ ਨੂੰ ਵੰਗਾਰ ਕੇ ਕਰਾਰੀ ਚਪੇੜ ਮਾਰੀ ਹੈ ਇਹਨਾਂ ਖਾਲਿਸਤਾਨੀ ਸਿੰਘਾਂ ਨੇ। ਤੁਸੀਂ ਜਰਾ ਦੱਸਿਓ ਇਹ ਸਿੰਘ ਕੀ ਸੁਨੇਹਾ ਦੇ ਰਹੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਖਾਲਸਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ ਜੀ। ਔਰ ਇਹ ਜਿਹੜੀ ਵੀਡੀਓ ਕਲਿੱਪ ਹੈ ਇਹ ਸਰਕੂਲੇਟ ਪਿਛਲੇ 2-3 ਦਿਨ ਤੋਂ ਹੋ ਰਹੀ ਹੈ ਮੀਡੀਆ 'ਚ। ਹੋਰ ਵੀ 2-3 ਵੀਰਾਂ ਨੇ ਮੈਨੂੰ ਈਮੇਲ ਦੇ ਨਾਲ ਉਹਦਾ ਲਿੰਕ ਭੇਜਿਆ ਜੀ। ਅਸੀਂ ਕੋਸ਼ਿਸ਼ ਕੀਤੀ, ਸਾਡੀ ਟੈਕਨੀਕਲ ਟੀਮ ਨੇ, ਕਿ ਅਸੀਂ ਇਸ ਨੂੰ ਡਾਊਨਲੋਡ ਕਰਕੇ ਦਿਖਾ ਪਰ YouTube ਵੀਡੀਓ ਨਹੀਂ ਹੈ, ਫੇਸਬੁੱਕ ਹੈ ਜੀ, ਇਸ ਲਈ ਅਸੀਂ ਸਫਲ ਨਹੀਂ ਹੋਏ। ਪਰ ਜਦੋਂ ਕਿਤੇ ਫਿਊਚਰ 'ਚ ਅਸੀਂ ਕੋਈ ਕਰ ਸਕੇ ਪ੍ਰੋਪਰਲੀ ਅਸੀਂ ਦਿਖਾਣਾ ਵੀ ਚਾਹਾਂਗੇ, ਕਿਉਂਕਿ ਬੜੀ ਉਤਸ਼ਾਹ ਵਾਲੀ ਗੱਲ ਹੈ। ਜੀ ਜੀ। ਕਈ ਵਾਰੀ ਮੈਂ ਦੇਖਦਾ ਹਾਂ ਵੀ ਸਾਡੇ ਦਰਸ਼ਕ, ਸਾਡੇ ਸਰੋਤੇ ਇੰਨੇ ਸੂਝਵਾਨ ਨੇ ਕਿ ਕਈ ਚੀਜ਼ਾਂ ਨੂੰ ਤੁਸੀਂ ਰਿਲੇਟ ਨਹੀਂ ਕਰ ਸਕਦੇ ਇੱਕਦਮ। ਹਾਲਾਂਕਿ ਮੈਂ ਲਿੰਕ ਤਾਂ ਮੈਨੂੰ ਆਇਆ, ਦੇਖਣ ਦਾ ਮੌਕਾ ਨਹੀਂ ਸੀ ਬਣਿਆ ਜੀ। ਸੋ ਲੇਕਿਨ ਜਦੋਂ ਜਿਵੇਂ ਉਹਨਾਂ ਨੇ ਉਸ ਨੂੰ ਆਰਟੀਕੂਲੇਟ ਕੀਤਾ ਵੀਰ ਕੁਲਦੀਪ ਸਿੰਘ ਨੇ, ਇੱਕਦਮ ਧਿਆਨ ਬੋਤਾ ਸਿੰਘ ਗਰਜਾ ਸਿੰਘ ਵੱਲ ਉਹਨਾਂ ਦਾ ਗਿਆ। ਔਰ ਜਦੋਂ ਮੈਂ ਉਹਨਾਂ ਦੇ ਲਿਖਣ ਤੋਂ ਬਾਅਦ ਮੈਂ ਫਿਰ ਉਹਨੂੰ ਦੇਖਿਆ ਵੀ ਜੀ, ਤੇ ਮੈਂ ਕਿਹਾ ਜੀ ਇਸ ਤੋਂ ਵਧੀਆ ਹੋਰ ਕੋਈ ਕੰਪਲੀਮੈਂਟ ਨਹੀਂ ਹੋ ਸਕਦਾ ਜੀ। ਹੁਣ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਮੈਨੂੰ ਯਾਦ ਹੈ ਵੀ ਚੰਡੀਗੜ੍ਹ ਸਰ ਕਪੂਰ ਸਿੰਘ ਜਿਸ ਕੋਠੀ ਦੇ ਵਿੱਚ ਰਹਿੰਦੇ ਸਨ, ਜਿਸ ਘਰ ਦੇ ਵਿੱਚ, ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਉਹਨਾਂ ਦੀ ਪਿਛਲੀ ਕੰਧ ਦੇ ਉੱਤੇ ਬੜੀ ਵੱਡੀ ਹੈਂਡ ਪੇਂਟਿੰਗ ਸੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ। ਤੇ ਦੋਵੇਂ ਜਿਹੜੇ ਨੇ ਉਹਨਾਂ ਨੇ ਚੁੰਗੀ ਲਾਈ ਹੋਈ ਹੈ ਅੰਮ੍ਰਿਤਸਰ ਤਰਨਤਾਰਨ ਰੋਡ ਤੇ, ਔਰ ਖਿਲਾਰਿਆ ਹੋਇਆ ਜਿਹੜੇ ਰਾਹੀ ਨੇ ਕਿ ਟੈਕਸ ਦਿਓ, ਜਿਹੜਾ ਖੋਤੇ ਤੇ ਜਾ ਰਿਹਾ ਉਹਨੂੰ ਇੰਨਾ ਟੈਕਸ ਹੈ, ਘੋੜੇ ਵਾਲੇ ਨੂੰ ਇੰਨਾ ਹੈ, ਗੱਡੇ ਦਾ ਇੰਨਾ, ਔਰ ਉਹ ਉਗਰਾਉਂਦੇ ਰਹੇ। ਉਹਦਾ ਹਾਲ ਤਾਂ ਇਹੀ ਸੀ ਉਸ ਸਾਰੇ ਦਾ। ਹਾਲਾਂਕਿ ਕੋਈ ਇਹ ਤਾਂ ਨਹੀਂ ਹੈ ਵੀ ਉਹਨਾਂ ਦੇ ਕੋਲ ਕੋਈ ਨਿਊਕਲੀਅਰ ਬੰਬ ਸੀ। ਉਹਨਾਂ ਨੇ ਅਖੀਰ ਸ਼ਹੀਦੀ ਪਾਈ, ਪਿੱਠਾਂ ਜੋੜੀਆਂ, ਡਾਂਗਾ ਸੋਟੇ ਉਹਨਾਂ ਦੇ ਕੋਲ ਸੀ, ਜੂਝ ਕੇ ਸ਼ਹੀਦ ਹੋਏ। ਪਰ ਉਹਨਾਂ ਨੇ ਇਸ ਕਾਮੈਂਟ ਨੂੰ, ਜਦੋਂ ਕਿ ਉਹ ਜ਼ਮਾਨਾ ਸੀ ਜਦੋਂ ਸਿੱਖ ਲੁਕ ਛਿਪ ਕੇ ਗੁਜ਼ਾਰਾ ਕਰਦੇ ਸੀ, ਰਾਤ ਵੇਲੇ ਜਿਹੜਾ ਉਹ ਤੁਰਦੇ ਸੀ ਜਿੱਥੇ ਕਿਤੇ ਮੰਜ਼ਿਲ ਤੇ ਪਹੁੰਚਣਾ ਹੈ, ਦਿਨ ਵੇਲੇ ਵੱਡੇ ਵੱਡੇ ਝਾੜਾਂ ਜੰਗਲਾਂ ਦੇ ਪਿੱਛੇ ਲੁਕ ਜਾਂਦੇ ਸੀ। ਦੋਵੇਂ ਲੁਕੇ ਹੋਏ ਸੀ ਤੇ ਕੋਈ ਜਾ ਰਿਹਾ ਸੀ ਮੁਸਾਫਰ ਉੱਥੋਂ ਦੀ, ਇੱਕ ਨੇ ਦੂਰੋਂ ਕਿਤੇ ਉਹਨੂੰ ਝੋਲਾ ਜਿਹਾ ਪਿਆ, ਉਹਨੇ ਕਿਹਾ ਵੀ ਲੱਗਦਾ ਵੀ ਸਿੱਖ ਲੁਕੇ ਹੋਏ ਨੇ। ਤੇ ਦੂਸਰੇ ਨੇ ਜਿਹੜਾ ਉਹਦਾ ਨਾਲ ਜਾ ਰਿਹਾ ਸੀ ਰਾਏ, ਉਹਨੇ ਕਿਹਾ ਨਹੀਂ ਨਹੀਂ, ਸਿੱਖ ਨਹੀਂ ਹੋਣੇ, ਉਹੀ ਕੋਈ ਹੋਣਾ ਬੈਠਾ, ਸਿੱਖ ਕੋਈ ਲੁਕਣ ਵਾਲੇ ਨਹੀਂ, ਉਹ ਤਾਂ ਬਹੁਤ ਬਹਾਦਰ ਨੇ। ਹੁਣ ਇਹ ਗੱਲ ਸੁਣ ਲਈ ਨਾ ਦੋਨਾਂ ਬਾਬਿਆਂ ਨੇ, ਤੇ ਇਹਨਾਂ ਨੇ ਕਿਹਾ ਵੀ ਨਹੀਂ, ਹੁਣ ਤਾਂ ਇਹ ਜਿਹੜਾ ਬੋਲੀ ਵੱਜੀ ਹੈ ਇਹ ਤਾਂ ਹੁਣ ਕਰਨਾ ਪਏਗਾ। ਉਹਨਾਂ ਦੋਨਾਂ ਨੇ ਆ ਕੇ ਚੁੰਗੀ ਲਾ ਲਈ ਉਸ ਸੜਕ ਦੇ ਉੱਤੇ, ਲਾਤਾ। ਇੱਕ ਨੇ ਆਪਣਾ ਜਿਹੜਾ ਪਟਕਾ ਸੀ ਉਹਦੇ ਉੱਤੇ ਲਾ ਕੇ ਝੰਡਾ ਰਾਤ ਵੱਡੇ ਤੇ ਲਿਖਤਾ ਵੀ ਖਾਲਸਾ ਰਾਜ ਕਾਇਮ ਹੋ ਗਿਆ, ਟੈਕਸ ਦਿਓ ਜੀ। ਔਰ ਕਾਫੀ ਦੇਰ ਟੈਕਸ ਲੈਂਦੇ ਰਹੇ। ਅਖੀਰ ਉਹਨਾਂ ਨੇ ਚਿੱਠੀ ਲਿਖ ਕੇ ਲਾਹੌਰ ਵਾਲਿਆਂ ਨੂੰ ਮਿਲਾਇਆ ਕਿ ਭਾਈ ਅਸੀਂ ਲੈ ਰਹੇ ਹਾਂ, ਤੁਸੀਂ ਕਹਿੰਦੇ ਹੋ ਸਿੱਖ ਮਾਰਤੇ ਪੰਜਾਬ ਚੋਂ। ਹੁਣ ਇਹ ਜਿਹੜੇ ਦੋਨੋਂ ਸਿੰਘਾਂ ਨੇ, ਔਰ ਬੜੀ ਇੰਟਰਸਟਿੰਗ ਇਹ ਪਾਰਟ ਹੈ ਕਿ ਨਵਾਂ ਉਹਨਾਂ ਦੀ ਉਹ ਛੋਟਾ ਮੋਟਰਸਾਈਕਲ ਹੈ, ਉਹ ਆ ਕੇ ਜੋ ਕਰਦੇ ਨੇ, ਪੁਲਿਸ ਰੋਕਦੀ ਹੈ, ਉਹਨਾਂ ਨੂੰ ਕਹਿੰਦੇ ਕਾਗਜ਼ ਪੱਤਰ ਦਿਖਾਓ। ਉਹ ਕਹਿੰਦੇ ਕਾਹਦੇ ਕਾਗਜ਼ ਪੱਤਰ ਜੀ, ਅਸੀਂ ਖਾਲਿਸਤਾਨ ਚੋਂ ਆਏ, ਅਸੀਂ ਨਹੀਂ ਮੰਨਦੇ ਤੁਹਾਨੂੰ। ਉਹ ਕਹਿ ਰਿਹਾ, ਉਹ ਨੌਜਵਾਨ ਹੈ, ਉਹ ਕਹਿੰਦਾ ਅਸੀਂ ਨਹੀਂ ਮੰਨਦੇ ਤੁਹਾਨੂੰ, ਅਸੀਂ ਖਾਲਿਸਤਾਨ ਤੋਂ ਆਏ, ਤੁਸੀਂ ਤਾਂ ਅੰਗਰੇਜ਼ਾਂ ਦੇ ਨੌਕਰ ਹੋ ਜੀ। ਉਹ ਪੁਲਿਸ ਇਕੱਠੀ ਹੋ ਜਾਂਦੀ ਆ, ਹੋਰ ਵੀ ਆ ਕੇ ਉਹਨਾਂ ਨੂੰ ਜਿਹੜਾ ਉਹ ਕਰਕੇ ਟਰੱਕ ਤੇ ਪਹਿਲਾਂ ਮੋਟਰਸਾਈਕਲ ਚੜਾਉਂਦੇ ਨੇ, ਫਿਰ ਉਹਨਾਂ ਦੋਨਾਂ ਨੂੰ ਸਿੰਘਾਂ ਨੂੰ ਚੜਾਉਂਦੇ ਨੇ। ਔਰ ਉਹ ਜਿਹੜਾ ਦੋਨੋਂ ਜਦੋਂ ਚੜ ਜਾਂਦੇ ਉੱਤੋਂ ਵੀ ਇੱਕ ਜਿਹੜਾ ਫਿਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦਾ, ਦੂਜਾ ਜਵਾਬ ਦਿੰਦਾ ਜੀ। ਸੋ ਉਹ ਬਿਲਕੁਲ ਚੈਲੰਜ ਇਸ ਲੈਵਲ ਤੇ ਜਾ ਕੇ ਜੀ। ਔਰ ਬਾਅਦ ਦੇ ਵਿੱਚ ਉਹਨਾਂ ਦਾ ਪੁਲਿਸ ਮੁਖੀ ਇੱਕ ਬਰੀਫ ਕਰ ਰਿਹਾ, ਉਹ ਇਹੀ ਕਮੈਂਟ ਕਰ ਰਿਹਾ, ਉਹਦੀ ਆਵਾਜ਼ ਤੋਂ ਜ਼ਿਆਦਾ ਕਲੀਅਰ ਹੁੰਦਾ ਹੈ ਕਿ ਜੀ ਉਹਨਾਂ ਨੂੰ ਅਸੀਂ ਪੁੱਛਿਆ ਕਾਹਦੇ ਕਾਗਜ਼ ਹੈ, ਉਹ ਕਹਿੰਦੇ ਅਸੀਂ ਖਾਲਿਸਤਾਨ ਚੋਂ ਆਏ ਹਾਂ, ਸਾਡਾ ਤੁਹਾਡੇ ਨਾਲ ਕੀ ਲਾਗਾ ਦੇਗਾ, ਪੰਜਾਬ ਸਰਕਾਰ ਨਾਲ ਕੋਈ ਸੰਬੰਧ ਨਹੀਂ, ਤੁਸੀਂ ਅੰਗਰੇਜ਼ਾਂ ਦੇ ਨੌਕਰ ਹੋ। ਉਹ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਬਸ ਉਹਨਾਂ ਦਾ ਬੁੱਕ ਕਰਤਾ, ਉਹਨਾਂ ਨੂੰ ਅਸੀਂ ਜਿਵੇਂ ਪੁਲਿਸੀਏ ਦਬਕਾ ਮਾਰਦੇ ਹੁੰਦੇ ਨੇ। ਸੋ ਮੈਂ ਇਹ ਸਮਝਦਾ ਵੀ ਇਹ ਡਿਫਾਈਨੈਂਸ ਹੈ ਜੀ, ਬਿਲਕੁਲ, ਕਿ ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਆ ਕੇ ਉਹਨੂੰ ਚੈਲੰਜ ਕਰਕੇ ਦੱਸਦੇ ਹੋ ਕਿ ਵੀ ਗੱਲ ਕੋਈ ਨਹੀਂ ਹੈ, ਤੁਸੀਂ ਕਹੋ ਜੀ ਤੁਸੀਂ ਮੁੰਡੇ ਡਰਗੀ ਬਣਾਤੇ, ਨਸ਼ਈ ਬਣਾਤੇ, ਮਾਰਤੇ, ਅੱਧੇ ਭਜਾਤੇ, ਅੱਜ ਵੀ। ਔਰ ਨਵਾਂ ਮੋਟਰਸਾਈਕਲ ਹੈ, ਦੋਨੋਂ ਬੜੇ ਯੰਗ ਨੇ, ਔਰ ਉਹਨਾਂ ਨੇ ਇਹੀ ਦੱਸਿਆ, ਐਗਜ਼ੈਕਟਲੀ ਇਹੀ ਰੋਲ ਮਾਡਲ ਹੈ ਵੀ
ਗੱਲ ਖਾਲਿਸਤਾਨ ਦੀ ਕਾਇਮ ਹੈ ਔਰ ਉੱਥੇ ਜਿਹੜਾ ਇਹ ਇੱਕ ਦਿਨ ਹਕੀਕਤ ਬਣੇਗੀ। ਸਾਨੂੰ ਫਖਰ ਹੈ ਇਹਨਾਂ ਦੋ ਨੌਜਵਾਨਾਂ ਤੇ, ਉਹਨਾਂ ਦੇ ਨਾਮ ਵੇਰਵੇ ਤਾਂ ਨਹੀਂ ਆਏ, ਬਹੁਤ ਜਲਦੀ ਸਾਹਮਣੇ ਆ ਜਾਣਗੇ, ਪਰ ਉਹਨਾਂ ਨੇ ਆਲਰੇਡੀ ਆਪਣੀ ਥਾਂ ਜਿਹੜੀ ਹੈ ਉਹ ਬਣਾ ਲਈ ਹੈ ਮੌਜੂਦਾ ਸੰਘਰਸ਼ ਦੇ ਵਿੱਚ ਇੱਕ ਚੰਗੇ ਨਾਇਕ ਦੇ ਤੌਰ ਤੇ, ਨਾਇਕਾਂ ਦੇ ਤੌਰ ਤੇ। ਜੀ ਡਾਕਟਰ ਸਾਹਿਬ, ਬਿਲਕੁਲ। ਸਾਡੀ ਅਗਲੀ ਈਮੇਲ ਸਰਦਾਰ ਸੁਖਜਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਖਿਆ ਜੀ ਜੀ। ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬਾ ਨੀਲਮ ਕੌਰ ਜੀ, ਸਭ ਤੋਂ ਪਹਿਲਾਂ ਤੇ ਟੀਵੀ 84 ਦੀ ਸਮੂਹ ਟੀਮ ਦਾ ਤਹਿ ਦਿਲੋਂ ਧੰਨਵਾਦ, ਜਿਸ ਨੇ ਸਿੱਖਾਂ ਦੀ ਕਈ ਦਹਾਕਿਆਂ ਤੋਂ ਦੱਬੀ ਜਾਰੀ ਆਵਾਜ਼ ਨੂੰ ਆਮ ਲੋਕਾਈ ਤੱਕ ਪਹੁੰਚਾਉਣ ਦਾ ਇੰਨਾ ਵਧੀਆ ਉਪਰਾਲਾ ਕੀਤਾ। ਇਸ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ, 1 ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਵੀ ਟੀਵੀ 84 ਨੇ ਇੰਨੀਆਂ ਪੁਲਾਂਘਾਂ ਮਾਰ ਲਈਆਂ ਅਤੇ ਹਰ ਸਿੱਖ ਦੀ ਦੁਆ ਹੈ ਕਿ ਇਹ ਦਿਨ ਦੁਗਣੀ ਅਤੇ ਰਾਤ ਚੌਗਣੀ ਹੋਰ ਤਰੱਕੀ ਕਰੇ। ਸੱਚ ਉਹ ਸੱਚ, ਸੱਚੋ ਸੱਚ ਪ੍ਰੋਗਰਾਮ ਰਾਹੀਂ ਆਪ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਘਰ ਘਰ ਤਾਈਂ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹੋ। ਸੰਨ 47 ਤੋਂ AK 47 ਤੱਕ ਕਰਾਏ ਸਫ਼ਰ ਦਾ ਸਿੱਖਾਂ ਨੇ ਬਹੁਤ ਹਰਜਾਨਾ ਭਰ ਲਿਆ। ਹਿੰਦੁਸਤਾਨ ਦੇ ਮੀਸਨੇ ਬ੍ਰਾਹਮਣਾਂ ਬਾਣੀਆਂ ਨੇ ਗਿਣੀ ਮਿੱਥੀ ਸੋਚ ਰਾਹੀਂ ਸੰਨ 47 ਵਿੱਚ ਪੰਜਾਬ ਦੀ ਵੰਡ ਕਰਕੇ ਇਹਨੂੰ ਹਿੰਦੁਸਤਾਨ ਦੀ ਵੰਡ ਦਾ ਨਾਮ ਦੇ ਮਸ਼ਹੂਰ ਕਰ ਦਿੱਤਾ। ਕੌਮੀ ਲੀਡਰਾਂ ਦੀ ਦੂਰ ਅੰਦੇਸ਼ੀ ਵਾਲੀ ਸੋਚ ਦੀ ਘਾਟ ਦਾ ਨੁਕਸਾਨ ਸਿੱਖ ਅੱਜ ਤਾਈਂ ਭੁਗਤ ਰਹੇ ਹਨ। ਕੌਮੀ ਖਜ਼ਾਨੇ ਦਾ ਇੱਕ ਵੱਡਾ ਹਿੱਸਾ ਪਹਿਲਾਂ ਬਰਤਾਨਵੀ ਗੋਰੇ ਲੁੱਟ ਕੇ ਲੈ ਗਏ, ਫਿਰ ਇਹੀ ਇਤਿਹਾਸ ਹਿੰਦੁਸਤਾਨੀਆਂ ਨੇ ਦੁਹਰਾਇਆ। ਜੂਨ 84 ਦੇ ਅੰਮ੍ਰਿਤਸਰ ਦੀ ਜੰਗ ਵਿੱਚ ਜਿੱਥੇ ਹਿੰਦੁਸਤਾਨੀ ਫੌਜਾਂ ਨੇ ਅਕਾਲ ਤਖਤ ਢਹਿ ਢੇਰੀ ਕੀਤਾ, ਕੌਮੀ ਜਰਨੈਲਾਂ ਅਤੇ ਸੂਰਬੀਰ ਯੋਧਿਆਂ, ਬਜ਼ੁਰਗਾਂ, ਬੀਬੀਆਂ, ਬੱਚਿਆਂ ਅਤੇ ਨੌਜਵਾਨ ਵੀਰ ਭੈਣਾਂ ਦੇ ਰੱਤ ਨਾਲ ਹੱਥ ਰੰਗੇ, ਉਸ ਦੇ ਨਾਲ ਹੀ ਕੌਮੀ ਜਾਗੀਰ, ਕੌਮੀ ਖਜ਼ਾਨਾ ਵੀ ਲੁੱਟ ਕੇ ਲੈ ਗਏ। ਭਾਈ ਸਾਹਿਬ ਜੀ, ਮਿਹਰਬਾਨੀ ਕਰਕੇ ਇਹ ਦੱਸੋ ਕਿ ਹਿੰਦੁਸਤਾਨੀ ਫੌਜ ਵੱਲੋਂ ਲੁੱਟੇ ਗਏ ਤੋਸ਼ੇਖਾਨੇ ਨੂੰ ਮੁੜ ਹਾਸਲ ਕਰਨ ਲਈ ਹਾਲੇ ਤੱਕ ਸਾਡੀਆਂ ਸਿੱਖ ਜਥੇਬੰਦੀਆਂ ਜਾਂ ਸਿੱਖਾਂ ਨੇ ਨਿੱਜੀ ਤੌਰ ਤੇ ਕਿਸ ਤਰ੍ਹਾਂ ਦੇ ਯਤਨ ਕੀਤੇ ਹਨ? ਮਹਿਸੂਸ ਤੇ ਇੰਜ ਹੁੰਦਾ ਹੈ ਕਿ ਸਿੱਖਾਂ ਨੇ ਇਸ ਇਤਿਹਾਸਕ ਅਨਮੁੱਲੇ ਖਜ਼ਾਨੇ ਦੀ ਪ੍ਰਾਪਤੀ ਨੂੰ ਵਿਸਾਰ ਹੀ ਦਿੱਤਾ ਹੈ। ਕੀ ਸਾਡੀ ਕੌਮ ਕੋਲ ਕੋਈ ਰਿਕਾਰਡ ਮੌਜੂਦ ਹਨ ਕਿ ਅੰਮ੍ਰਿਤਸਰ ਦੀ ਇਸ ਜੰਗ ਦੌਰਾਨ ਸਾਡੀਆਂ ਕਿਹੜੀਆਂ-ਕਿਹੜੀਆਂ ਵਸਤਾਂ ਲੁੱਟੀਆਂ ਗਈਆਂ? ਕੀ ਲੁੱਟੀਆਂ ਵਸਤਾਂ ਹਿੰਦੁਸਤਾਨੀ ਫੌਜ ਦੇ ਮਿਊਜ਼ੀਅਮ ਵਿੱਚ ਹਨ ਜਾਂ ਬ੍ਰਾਹਮਣਾਂ ਦੇ ਨੈਸ਼ਨਲ ਮਿਊਜ਼ੀਅਮ ਦਿੱਲੀ ਵਿੱਚ? ਕੁਝ ਬੇਨਤੀਆਂ, ਪ੍ਰੋਗਰਾਮ ਸੱਚੋ ਸੱਚ ਜਾਂ ਇਸੇ ਦੀ ਤਰਜ਼ ਤੇ ਕੋਈ ਪ੍ਰੋਗਰਾਮ ਅੰਗਰੇਜ਼ੀ ਬੋਲੀ ਵਿੱਚ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਨਾਲ ਹੋ ਰਹੇ ਧੱਕੇ ਅਤੇ ਸਿੱਖਾਂ ਦੀ ਆਜ਼ਾਦੀ ਲਈ ਵਿੱਢੇ ਯਤਨਾਂ ਵਾਸਤੇ ਵੱਡਾ ਹੰਗੂਰਾ ਲੈਣ ਲਈ ਆਪਣੀ ਆਵਾਜ਼ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਗੈਰ ਸਿੱਖਾਂ ਤਾਈਂ ਵੀ ਪਹੁੰਚਾਇਆ ਜਾ ਸਕੇ। ਆਰਥਿਕ ਅਤੇ ਹੋਰ ਸਹੂਲਤਾਂ ਦੀ ਕਮੀ ਬੇਸ਼ੱਕ ਦਰਪੇਸ਼ ਆ ਰਹੀ ਹੋਵੇਗੀ, ਪਰ ਗੈਰ ਪੰਜਾਬੀ ਬੋਲੀ ਵਾਲਿਆਂ ਤੱਕ ਸੱਚ ਅਤੇ ਫਿਰ ਸਿਰਫ ਸੱਚੋ ਸੱਚ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਗੈਰ ਹਿੰਦੁਸਤਾਨੀ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸੱਦਾ ਦੇ ਕੇ ਉਹਨਾਂ ਨੂੰ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਸਾਵਧਾਨ ਕਰ ਉਹਨਾਂ ਦੇ ਵਿਚਾਰਾਂ ਸੋਚਾਂ ਨੂੰ ਸਮਝਿਆ ਅਤੇ ਸਾਂਝਾ ਕੀਤਾ ਜਾਵੇ। ਇਹ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਜ਼ਰੀਆ ਬਣਾਇਆ ਜਾਵੇ। ਨਿੱਜੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਹੋਰ ਜੁਝਾਰੂ ਧਿਰਾਂ ਨੂੰ ਸੱਦਾ ਦੇ ਕੇ ਸਿੱਖ ਸੰਘਰਸ਼ ਵਿੱਚ ਉਹਨਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾ ਸਕੇ। ਸਿੱਖਾਂ ਨੂੰ ਖਾਲਿਸਤਾਨ ਦੀ ਆਜ਼ਾਦੀ ਲਈ ਲਾਮਬੰਦ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੀ ਮਦਦ ਨਾਲ ਮਿੱਥੇ ਪ੍ਰੋਗਰਾਮ ਤਹਿਤ ਇਲਾਕਾਈ ਅਤੇ ਫੈਡਰਲ ਸਰਕਾਰ ਦੇ ਨੇਤਾਵਾਂ ਨਾਲ ਰਾਬਤਾ ਕਾਇਮ ਕਰ ਉਹਨਾਂ ਤਾਈਂ ਸਿੱਖ ਕੌਮ ਦੀ ਆਵਾਜ਼ ਪਹੁੰਚਾਈ ਜਾਵੇ। ਧੰਨਵਾਦ ਜੀਓ। ਗੁਰੂ ਫਤਿਹ। ਸ਼ੁਭਕਾਮਨਾਵਾਂ ਅਤੇ ਸਤਿਕਾਰ ਸਹਿਤ ਸੁਖਜਿੰਦਰ ਸਿੰਘ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਕਾਫੀ ਦੇਰ ਬਾਅਦ ਉਹਨਾਂ ਨੇ ਸਾਨੂੰ ਲਿਖਿਆ ਹੈ। ਮੈਂ ਫਿਕਰਮੰਦ ਵੀ ਸੀ, ਮੈਂ ਕਿਹਾ ਉਹਨਾਂ ਦੀ ਲਿਖਤ ਆਈ ਨਹੀਂ ਜੀ, ਠੀਕ ਠਾਕ ਹੋਣ ਸਹੀ, ਸੋ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਲਿਖਿਆ ਜੀ ਜੀ। ਪੰਜਾਬੀ ਚ ਉਹਨਾਂ ਦੀ ਬੜੀ ਖੂਬਸੂਰਤ ਪੰਜਾਬੀ ਟਾਈਪ ਕਰਦੇ ਨੇ, ਕੋਈ ਗਲਤੀ ਨਹੀਂ ਹੁੰਦੀ ਔਰ ਵਿਸ਼ਾ ਵਸਤੂ ਦੇ ਉੱਤੇ ਵੀ ਪੂਰਾ ਉਹਨਾਂ ਦਾ ਠੀਕ ਫੋਕਸ ਹੁੰਦਾ ਜੀ। ਉਹਨਾਂ ਨੇ ਸ਼ਲਾਘਾ ਕੀਤੀ ਹੈ ਟੀਵੀ 84 ਦੀ, ਸ਼ੁਭਕਾਮਨਾਵਾਂ ਦਿੱਤੀਆਂ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। 47 ਦੀ ਵੰਡ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਕੌਮੀ ਲੀਡਰਸ਼ਿਪ ਸਿਆਣਪ ਦੀ ਅਣਹੋਂਦ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੈ ਕਿ 67 ਸਾਲ ਦੀ ਸਾਡੀ ਜਿਹੜੀ ਗੁਲਾਮੀ ਹੈ ਇਹਦੇ ਲਈ 47 ਦੌਰ ਦੀ ਉਹ ਲੀਡਰਸ਼ਿਪ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਹਿੰਦੂ ਕਾਂਗਰਸ ਦੇ ਪ੍ਰਭਾਵ ਨੂੰ ਕਬੂਲ ਕੇ ਪੈਰਾਂ 'ਚ ਸਾਡੇ ਬੇੜੀਆਂ ਔਰ ਹੱਥਾਂ 'ਚ ਹੱਥਕੜੀਆਂ ਪਵਾਈਆਂ ਜੀ। ਜੂਨ 84 ਚ ਅਕਾਲ ਤਖਤ ਸਾਹਿਬ ਦਾ ਢਾਹ ਢੇਰੀ ਭਾਰਤੀ ਫੌਜ ਵੱਲੋਂ ਕਰਨਾ, ਉਹਨਾਂ ਦਾ ਜ਼ਿਆਦਾ ਫੋਕਸ ਕੌਮੀ ਖਜ਼ਾਨੇ ਵੱਲ ਹੈ। ਤੋਸ਼ਾਖਾਨਾ ਤਾਂ ਲੁੱਟਿਆ ਹੀ, ਲੇਕਿਨ ਇਸ ਤੋਂ ਇਲਾਵਾ ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਅਣਮੁੱਲੇ ਸਾਡੇ ਦਸਤਾਵੇਜ਼, ਹੱਥ ਲਿਖਤ ਬੀੜਾਂ, ਮੈਨਸਕ੍ਰਿਪਟਸ ਜਿਨ੍ਹਾਂ ਬਾਰੇ ਪਾਰਲੀਮੈਂਟ ਸਵਾਲ ਹੋਏ, ਅਕਾਲੀ ਵੀ ਦਿੱਲੀ ਦੇ ਵਿੱਚ ਪਾਵਰ 'ਚ ਰਹੇ,
ਜਾਰਜ ਫਰਨਾਂਡੀਜ਼ ਨੇ ਮੰਨਿਆ ਵੀ ਸੀ ਕਿ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਲੁੱਟਦੀਆਂ ਜਿਹੜੇ ਨੇ ਉਹ ਅਸੀਂ ਫੌਜ ਦੀਆਂ ਛਾਉਣੀ 'ਚ ਪਈਆਂ ਨੇ ਜੀ। ਜਿਹੜੇ ਉਸ ਵੇਲੇ ਦੇ ਗਾਈਡ ਸੀ ਹਰਮੰਦਰ ਸਾਹਿਬ ਦੇ ਲਾਇਬ੍ਰੇਰੀ ਇੰਚਾਰਜ ਉਹਨਾਂ ਨੇ ਵੀ ਔਰ ਬਾਅਦ 'ਚ ਇੱਕ ਪੁਲਿਸ ਇੰਸਪੈਕਟਰ ਨੇ ਵੀ ਇਹ ਟੈਸਟੀਫਾਈ ਕੀਤਾ ਸੀ ਕਿ ਬਹੁਤ ਸਾਰੀਆਂ ਕਿਤਾਬਾਂ ਔਰ ਖਰੜੇ ਔਰ ਦੁਰਲੱਭ ਚੀਜ਼ਾਂ ਵੱਡੇ ਵੱਡੇ ਟਰੰਕਾਂ 'ਚ ਪਾ ਕੇ ਫੌਜੀ ਟਰੱਕਾਂ 'ਚ ਲਿਜਾਈਆਂ ਗਈਆਂ ਜਿਨ੍ਹਾਂ ਦੀ ਅੱਜ ਤੱਕ ਕੋਈ ਉਗਸੁਗ ਨਹੀਂ ਹੈ। ਹਾਲਾਂਕਿ ਕਿਉਂਕਿ ਉਹਨਾਂ ਨੇ ਪੁੱਛਿਆ ਕਿ ਨਾ ਇਹ ਕਿਸੇ ਮਿਊਜ਼ੀਅਮ 'ਚ ਨੇ ਨਾ ਕਿਸੇ ਹੋਰ ਥਾਂ ਤੇ ਨੇ, ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਸ਼ਰਾਰਤ ਦੇ ਲਈ ਉਹਨਾਂ ਨੇ ਰੱਖਿਆ, ਜਿਵੇਂ ਉਹਨਾਂ 'ਚੋਂ ਇੱਕ ਮੈਨਸਕ੍ਰਿਪਟ 1245 ਜਾਂ 55 ਮੈਨੂੰ ਹੁਣ ਉਹਦਾ ਭੁੱਲ ਗਿਆ, ਪਸ਼ੌਰਾ ਸਿੰਘ ਨੇ ਜਿਹਦੇ ਤੇ PhD ਕੀਤੀ, ਉਹ ਉਸੇ 'ਚੋਂ ਹੀ ਨਿਕਲੀ। ਮੀਆਂ ਦਾ ਦੂਸਰਿਆਂ ਦਾ ਲਿਟਰੇਚਰ ਵੀ ਕੱਢ ਰਹੇ ਨੇ, ਕੁਝ ਹੋਰ ਵੀ ਉਹਦਾ ਮਿਸਯੂਜ਼ ਥਾਂ ਥਾਂ ਆਉਣ ਵਾਲੇ ਸਮੇਂ 'ਚ ਕਰਨਗੇ। ਯਤਨ ਪਾਰਲੀਮੈਂਟ ਦੇ ਵਿੱਚ ਮੇਰਾ ਖਿਆਲ ਹੈ ਸਿਮਰਜੀਤ ਸਿੰਘ ਮਾਨ ਵੀ ਮੈਂਬਰ ਪਾਰਲੀਮੈਂਟ ਰਹੇ ਨੇ, ਉਹਨਾਂ ਦੇ ਵੇਲੇ ਵੀ ਇਹ ਸਵਾਲ ਪੁੱਛੇ ਜਾਂਦੇ ਰਹੇ, ਸਰਕਾਰ ਟਰਕੂ ਦਿੰਦੀ ਰਹੀ। ਅਕਾਲੀਆਂ ਦੇ ਤਾਂ ਕੋਈ ਦਿਲਚਸਪੀ ਨਹੀਂ ਸੀ, ਉਹਨਾਂ ਨੇ ਤਾਂ ਕਬਜ਼ਾ ਲੈਣਾ ਸੀ ਸ਼੍ਰੋਮਣੀ ਕਮੇਟੀ ਲੁੱਟਣ ਦੇ ਲਈ, ਉਹ ਕਬਜ਼ਾ ਲੈ ਲਿਆ। ਉਹਨਾਂ ਨੇ ਤਾਂ ਜਿਹੜੀਆਂ ਯਾਦਾਂ ਉੱਥੇ ਸੀ ਉਹ ਢਵਾਤੀਆਂ, ਕੋਈ ਉੱਥੇ ਗੋਲੀਆਂ ਦੇ ਨਿਸ਼ਾਨ ਕੋਈ ਹੋਰ ਚੀਜ਼ ਰਹਿਣ ਨਹੀਂ ਦਿੱਤੀ। ਸੋ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਹੋਰ ਕੋਈ ਇਸ ਕਿਸਮ ਦਾ ਕਾਰਗਰ ਯਤਨ ਨਹੀਂ ਹੋਇਆ, ਕਿਉਂਕਿ ਬਾਕੀ ਤਰ੍ਹਾਂ ਜਾਂ ਮੁਕੱਦਮਿਆਂ ਚੁਲਦੀਆਂ ਹੋਈਆਂ ਨੇ, ਮਾਨ ਸਾਹਿਬ ਹੋਣ, ਅਕਾਲੀ ਦਲ ਪੰਜ ਪ੍ਰਧਾਨੀ ਹੋਏ, ਦੂਸਰੇ ਹੋਣ, ਅਦਾਲਤਾਂ 'ਚ ਕੇਸ ਕੁਝ ਸ਼੍ਰੋਮਣੀ ਕਮੇਟੀ ਨੇ ਕੋਈ ਕੀਤਾ ਸੀਗਾ ਮੁਆਵਜ਼ੇ ਦਾ, ਉਹ ਵੀ ਵਾਪਸ ਲੈਣ ਲੱਗੇ ਸੀ, ਦਬਾ ਦਬੂ ਪਾ ਕੇ ਦੁਬਾਰਾ ਚਾਲੂ ਕੀਤਾ, ਪਰ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਉਹ ਹਾਕਮ ਧਿਰ ਦੇ ਨਾਲ ਰਲੇ ਹੋਏ ਨੇ। ਬਾਕੀ ਇਹਨਾਂ ਦਾ ਸੁਝਾਅ ਆ ਕਿ ਅੰਗਰੇਜ਼ੀ 'ਚ ਵੀ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਜਾਏ, ਅਸੀਂ ਵੀ ਚਾਹੁੰਦੇ ਬਟ ਸਾਡੇ ਕੁਝ ਰੈਸਟ੍ਰੇਂਟ ਨੇ, ਕੁਝ ਸਾਧਨਾਂ ਦੀ ਵੀ, ਕੋਈ ਠੀਕ ਹੋਸਟ ਜਿਹੜਾ ਉਹਨੂੰ ਕੰਡਕਟ ਕਰ ਸਕੇ, ਇਹ ਸਾਰੀਆਂ ਹੀ ਨੇ। ਪਰ ਜਿਹੜਾ ਜ਼ਰੂਰ ਅਸੀਂ ਇਸ ਲਾਈਨ ਨੂੰ ਗੰਭੀਰਤਾ ਨਾਲ ਸੋਚਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਸਾਡਾ ਸੁਨੇਹਾ ਗੈਰ ਸਿੱਖਾਂ ਤੱਕ ਜਾਣ ਦੇ ਲਈ ਇਹ ਜ਼ਰੂਰੀ ਹੈ। ਔਰ ਈਵਨ ਸਾਡੀ ਯੰਗਰ ਜਨਰੇਸ਼ਨ ਵੀ ਬਹੁਤ ਸਾਰੇ ਅੰਗਰੇਜ਼ੀ 'ਚ ਜ਼ਿਆਦਾ ਕੰਫਰਟੇਬਲ ਹੁੰਦੇ ਨੇ। ਸੋ ਇਹ ਉਹਨਾਂ ਦਾ ਬੜਾ ਕ੍ਰੀਏਟਿਵ ਸੁਝਾਅ ਹੈ। ਜਿਹੜਾ ਉਹਨਾਂ ਨੇ ਕਿਹਾ ਵੀ ਹੋਰ ਜੁਝਾਰੂ ਧਿਰਾਂ ਜਾਂ ਖਾਲਿਸਤਾਨ ਦੇ ਸੰਘਰਸ਼ ਵਾਲੇ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰੀਏ ਔਰ ਉਹਨਾਂ ਨੂੰ ਹਿੱਸੇਦਾਰ ਬਣਾਈਏ। ਜੇ ਵੀਰ ਇਸ ਪ੍ਰੋਗਰਾਮ ਤੋਂ ਇਲਾਵਾ, ਕਿਉਂਕਿ ਇਹ ਪ੍ਰੋਗਰਾਮ ਤਾਂ ਜਿਹੜਾ ਸਾਡੀ ਆਪਸੀ ਡਿਸਕਸ਼ਨ ਤੇ ਜਾਂ ਤੁਹਾਡੀਆਂ ਈਮੇਲਸ ਤੇ ਨਿਰਧਾਰਿਤ ਹੁੰਦੇ, ਪਰ ਜਿਵੇਂ TV 84 ਨਿਊਜ਼ ਸਾਡਾ ਸੈਗਮੈਂਟ ਹੈ ਜਿਹੜਾ ਹੁਣ ਤੋਂ ਅੱਧੇ ਘੰਟੇ ਬਾਅਦ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਏਗਾ, ਅੱਧੇ ਘੰਟੇ ਲਈ ਚੱਲਦਾ, ਉਹਦੇ 'ਚ ਅਸੀਂ ਆਲਮੋਸਟ ਹਰ ਧਿਰ ਨੂੰ ਹੀ, ਇਹ ਤਾਂ ਵੱਖਰੀ ਗੱਲ ਹੈ ਵੀ ਕਿਸੇ ਧਿਰ ਨੂੰ ਅਸੀਂ ਅਪਰੋਚ ਕਰੀਏ ਉਹ ਆਉਣਾ ਨਾ ਚਾਹਣ, ਇਹ ਵੱਖਰੀ ਗੱਲ ਹੈ, ਪਰ ਇਹਦੇ 'ਚ ਅਸੀਂ ਸਾਰੀਆਂ ਹੀ ਆਪਣੀਆਂ ਪੰਥਕ ਧਿਰਾਂ 'ਚੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਜ ਪ੍ਰਧਾਨੀ, ਦਲ ਖਾਲਸਾ, ਜਿਹੜੇ ਇਕੱਲੇ ਕਾਰੇ ਵੀ ਨੇ, ਜਿੰਨੇ ਸਕਾਲਰ, ਭਾਵੇਂ ਉਹਨਾਂ ਦੇ ਸਕਾਲਰਸ ਦੇ ਸਾਰੇ ਵਿਊਜ਼ ਨਾਲ ਅਸੀਂ ਸਹਿਮਤ ਨਾ ਵੀ ਹੁੰਦੇ ਹੋਈਏ, ਫਿਰ ਵੀ ਅਸੀਂ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਪੂਰਾ ਅੱਧਾ ਘੰਟਾ ਉਹਨਾਂ ਨੇ ਵਾਈਟ ਪੇਪਰ ਕਿਵੇਂ ਸ਼੍ਰੋਮਣੀ ਕਮੇਟੀ ਨੇ ਉਹਨੂੰ ਸਰਕੂਲੇਟ ਨਹੀਂ ਹੋਣ ਦਿੱਤਾ ਬੀਜੇਪੀ ਦੇ ਪ੍ਰਭਾਵ ਥੱਲੇ, ਕਿਵੇਂ ਉਹਦਾ ਈਵਨ ਪੰਜਾਬੀ ਟਰਾਂਸਲੇਸ਼ਨ ਵੀ ਨਹੀਂ ਕੀਤਾ, ਔਰ ਬਹੁਤ ਸਾਰੀਆਂ ਕਾਲਾਂ ਮੈਨੂੰ ਅੱਜ ਆਈਆਂ ਕਿ ਜੀ ਇਹ ਵੇਰਵੇ ਸਾਨੂੰ ਪਤਾ ਹੀ ਨਹੀਂ ਸੀ। ਸੋ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਕਿ ਵੀ ਜਿਹੜੇ ਵੀ ਅੱਡ ਕਿਸੇ ਵੀ ਖਿੱਤੇ 'ਚ ਕੰਮ ਕਰ ਰਹੇ ਨੇ, ਇਕੱਲੇ ਪੋਲੀਟੀਕਲੀ ਨਹੀਂ, ਧਾਰਮਿਕ ਪੱਖੋਂ ਵੀ, ਉਹਨਾਂ ਨੂੰ ਅਸੀਂ ਇਨਵਾਈਟ ਵੀ ਕਰਦੇ ਹਾਂ। ਔਰ ਜੇ ਵੀਰ ਵੀ ਸਾਨੂੰ ਸੁਜੈਸਟ ਕਰਨਗੇ ਕੋਈ ਖਾਸ ਨਾਂ, ਉਹਨਾਂ ਦੀਆਂ ਪਿਕਚਰਸ ਔਰ ਉਹਨਾਂ ਦੇ ਜਿਹੜੇ ਸੰਪਰਕ ਨੰਬਰ ਨੇ ਸਾਨੂੰ ਜ਼ਰੂਰ ਦੇਣ, ਸਾਨੂੰ ਖੁਸ਼ੀ ਹੋਏਗੀ ਕਿ ਅਸੀਂ ਉਹਨਾਂ ਨੂੰ ਜਿਹੜਾ ਅਕੋਮੋਡੇਟ ਕਰਾਂਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਲਿਖਿਆ ਔਰ ਇਹਨਾਂ ਦੇ ਬੜੇ ਕ੍ਰੀਏਟਿਵ ਸੁਝਾਅ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਤੇ ਮੈਸੇਜ ਪਰ ਪਾਏ। ਹੁਣ ਅਸੀਂ ਲੈਣੇ ਬ੍ਰੇਕ। ਵੀਰ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਤ ਬਾਅਦ।